ਅਗਲੀ ਖਬਰ ਵੱਲ ਚਲੀਏ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਜੋ ਆ ਉਹ ਅਮਰੀਕਾ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲਣ ਆ ਰਹੇ ਹੈਗੇ ਆ ਤੇ ਆਲਰੇਡੀ ਉਹ ਯੂਐਸ ਦਾ ਜੋ ਮਿਲਟਰੀ ਦਾ ਪਲੇਨ ਆ ਉਹਦੇ ਵਿੱਚ ਚੜ ਗਏ ਤੇ ਉਹ ਛੇਤੀ ਹੀ ਇੱਥੇ ਪਹੁੰਚਣ ਵਾਲੇ ਆ। 300 ਦਿਨ ਹੋ ਗਏ ਆ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਯੂਐਸ ਸਭ ਤੋਂ ਵੱਡਾ ਇੰਟਰਨੈਸ਼ਨਲ ਪਾਰਟਨਰ ਬਣਿਆ ਹੈਗਾ ਯੂਕਰੇਨ ਦਾ ਮਿਲਟਰੀ ਤੇ ਇਕਨੋਮਿਕ ਅਸਿਸਟੈਂਸ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ। ਪੋਲੈਂਡ ਤੱਕ ਉਹ ਟ੍ਰੇਨ 'ਚ ਗਏ ਆ ਤੇ ਪੋਲੈਂਡ ਤੋਂ ਜ਼ੇਲੈਂਸਕੀ ਜੋ ਆ ਵਾਸ਼ਿੰਗਟਨ ਅਮਰੀਕਨ ਮਿਲਟਰੀ ਦਾ ਜੋ 에ਅਰਕ੍ਰਾਫਟ ਆ ਉਹਦੇ ਵਿੱਚ ਪਹੁੰਚਣਗੇ ਤੇ ਉਹ ਤੋਂ ਬਾਅਦ ਉਹ ਓਵਲ ਆਫਿਸ ਬਾਅਦ ਦੁਪਹਿਰ ਪਹੁੰਚਣਗੇ, ਗੱਲਬਾਤ ਕਰਨਗੇ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਨਾਲ। ਤੇ $2 ਬਿਲੀਅਨ ਆਲਰੇਡੀ ਐਡੀਸ਼ਨਲ ਅਸਿਸਟੈਂਸ ਯੂਕਰੇਨ ਨੂੰ ਯੂਐਸਏ ਨੇ ਭੇਜ ਦਿੱਤੀ ਹੈਗੀ ਆ ਤਾਂ ਕਿ ਉਹ ਆਪਣਾ ਸਫਿਸਟੀਕੇਟਡ ਨਿਊ 에ਅਰ ਡਿਫੈਂਸ ਸਿਸਟਮ ਉਸ ਨੂੰ ਸੈਟਅਪ ਕਰ ਸਕਣ। ਯੂਕਰੇਨੀਅਨ ਲੀਡਰ ਦੀ ਵਾਸ਼ਿੰਗਟਨ 'ਚ ਜਿਹੜੀ ਆ ਇਹ ਜੋ ਫੇਰੀ ਆ 10 ਮਹੀਨਿਆਂ ਬਾਅਦ ਆਪਾਂ ਕਹਿ ਸਕਦੇ ਹਾਂ ਜਦ ਦਾ ਉੱਥੇ ਜੰਗ ਲੱਗਿਆ ਆ, ਬੜਾ ਨੁਕਸਾਨ ਹੋ ਚੁੱਕਾ ਯੂਕਰੇਨ ਦੇ ਵਿੱਚ ਜਾਨਾਂ ਦਾ ਤੇ ਪ੍ਰਾਪਰਟੀ ਦਾ ਉਹ ਆਪਾਂ ਦੇਖਿਆ ਹੀ ਆ ਕਿੰਨਾ ਜ਼ਿਆਦੇ ਆ। ਪਰ ਯੂਕਰੇਨ ਨੇ ਕਾਫੀ ਟੱਕਰ ਜਿਹੜੀ ਆ ਉਹ ਰਸ਼ੀਆ ਨੂੰ ਦਿੱਤੀ ਆ ਕਿਉਂਕਿ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਦੀ ਜਿਹੜੀ ਆ ਮਿਲਟਰੀ ਵਾਈਜ਼ ਜਿਹੜੀ ਸਪੋਰਟ ਕੀਤੀ ਆ, ਪਰ ਲੋਕ ਜਿਹੜੇ ਆ ਉਹ ਆਪ ਲੜ ਰਹੇ ਹੈਗੇ ਆ। ਇਹ ਇੱਕ ਤਰ੍ਹਾਂ ਦੇ ਨਾਲ ਸਰਪ੍ਰਾਈਜ਼ ਵਿਜ਼ਿਟ ਵੀ ਹੈਗੀ ਆ ਤੇ ਰਸ਼ੀਆ ਵਾਲੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਇਹ ਆਉਣ ਵਾਲੀ ਸਟੇਟਮੈਂਟ ਜਿਹੜੀ ਉੱਥੇ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਵੱਲੋਂ ਆਊਗੀ ਉਹ ਤੋਂ ਪਤਾ ਚੱਲੂਗਾ। ਪਰ ਅੱਜ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਆ ਉਹਨਾਂ ਦੀ ਮੀਟਿੰਗ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਹੋਵੇਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਪਾਸੇ ਜਿਹੜਾ ਨਵਾਂ ਗਵਰਨਮੈਂਟ ਫੰਡਿੰਗ ਦਾ ਜਿਹੜਾ ਬਿੱਲ ਜਿਹੜਾ ਕਿ ਕ੍ਰਿਸਮਸ ਤੋਂ ਪਹਿਲਾਂ ਪਾਸ ਕਰਨ ਦੇ ਇੱਛੁਕ ਨੇ ਜਿਹੜੇ ਲਾਅ ਮੇਕਰਸ ਆ, ਖਾਸ ਕਰਕੇ ਡੈਮੋਕ੍ਰੇਟ ਪਾਰਟੀ ਵਾਲੇ, ਤੇ ਉਸੇ ਦੇ ਵਿੱਚ $45 ਬਿਲੀਅਨ ਦੀ ਜਿਹੜੀ ਹੋਰ ਫੰਡਿੰਗ ਆ ਯੂਕਰੇਨ ਦੇ ਲਈ ਆ ਉਹ ਅਪ ਫਾਰ ਡਿਬੇਟ ਆ। ਉਸ ਦੇ ਉੱਤੇ ਡਿਬੇਟ ਜਿਹੜੀ ਉਹ ਹੋਣੀ ਆ ਤੇ ਉਸੇ ਦੌਰਾਨ ਜ਼ੇਲੈਂਸਕੀ ਦਾ ਅਮਰੀਕਾ ਦੌਰਾ ਆ ਤੇ ਇੱਥੇ ਰਾਸ਼ਟਰਪਤੀ ਦੇ ਨਾਲ ਇਹਨਾਂ ਨੇ ਮਿਲਣਾ ਹੈ ਤੇ ਹੋ ਸਕਦਾ ਵੀ ਕਾਂਗਰਸ ਦੇ ਹੋਰ ਮੈਂਬਰਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਮੁਲਾਕਾਤ ਆ ਉਹ ਹੋਊਗੀ। ਸੋ 에ਅਰ ਡਿਫੈਂਸ ਸਿਸਟਮ ਜਿਹੜਾ ਸਫਿਸਟੀਕੇਟਡ ਆ ਉਸ ਨੂੰ ਯੂਕਰੇਨ ਦੇ ਵਿੱਚ ਘੱਲਣ ਬਾਰੇ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਮੇ ਵੀ ਇਹ ਵੀ ਹੋ ਸਕੇ, ਇਹ ਵੀ ਹੋ ਜਾਵੇ ਵੀ ਕਾਂਗਰਸ ਨੂੰ ਸੰਬੋਧਨ ਕਰਨ ਦਾ ਮੌਕਾ ਜਿਹੜਾ ਜ਼ੇਲੈਂਸਕੀ ਆ ਉਸ ਨੂੰ ਵੀ ਜਿਹੜਾ ਉਹ ਮਿਲ ਜਾਵੇ। ਇਹ ਸਰਪ੍ਰਾਈਜ਼ ਵਿਜ਼ਿਟ ਇੱਕ ਹਿਸਾਬ ਦੇ ਨਾਲ ਦੇਖੀ ਜਿਹੜੀ ਉਹ ਜਾ ਰਹੀ ਆ ਕਿਉਂਕਿ ਕੱਲ ਹੀ ਜਿਹੜੀ ਇਸ ਦੀ ਖਬਰ ਆ ਉਹ ਆਈ ਸੀ 11 ਦਸੰਬਰ ਨੂੰ। ਉੱਦਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਫੋਨ ਕਾਲ ਜਿਹੜੀ ਉਹ ਹੋਈ ਸੀ ਤੇ ਉਸੇ ਤੋਂ ਬਾਅਦ 'ਚ ਇੱਕ ਵੀਕ ਬਾਅਦ ਦੇ ਵਿੱਚ ਫਾਰਮਲ ਇਨਵੀਟੇਸ਼ਨ ਜ਼ੇਲੈਂਸਕੀ ਨੂੰ ਘੱਲਿਆ ਗਿਆ ਸੀਗਾ ਤੇ ਉਸਨੇ ਅਸੈਪਟ ਜਿਹੜਾ ਆ ਉਹ ਕਰ ਲਿਆ ਸੀਗਾ ਤੇ ਕਹਿੰਦੇ ਵੀ ਉਹ ਬਹੁਤ ਉਤਸੁਕ ਆ ਅਮਰੀਕਾ ਨੂੰ ਜਿਹੜਾ ਉਹ ਵਿਜ਼ਿਟ ਕਰਨ ਦੇ ਲਈ। ਤੇ ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਜਿਹੜਾ ਇਹਦੇ ਵਿੱਚ ਬਣੂਗਾ। ਜਦੋਂ ਤੋਂ ਜੰਗ ਸ਼ੁਰੂ ਹੋਈ ਆ ਜ਼ੇਲੈਂਸਕੀ ਪਹਿਲੀ ਵਾਰੀ ਯੂਕਰੇਨ ਨੂੰ ਛੱਡ ਕੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਉਹ ਜਾ ਰਿਹਾ ਹੈਗਾ ਆ। ਸੋ ਪੈਟਰੀਓਟ ਜਿਹੜੀਆਂ ਮਿਜ਼ਾਈਲ ਸਿਸਟਮ ਆ, ਸਰਫੇਸ ਟੂ ਏਅਰ ਮਿਜ਼ਾਈਲ ਸਿਸਟਮ ਆ, ਉਹ ਇਸ ਜਿਹੜੇ $2 ਬਿਲੀਅਨ ਦੇ ਪੈਕੇਜ ਦੇ ਵਿੱਚ ਇਨਕਲੂਡ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਆ। ਬੀਤੇ ਦਿਨਾਂ ਦੇ ਵਿੱਚ ਪੁਤਿਨ ਨੇ ਉੱਧਰੋਂ ਰੂਸ ਦੇ ਵਿੱਚ ਇਹ ਬਿਆਨ ਜਿਹੜਾ ਦਿੱਤਾ ਸੀਗਾ ਵੀ ਨਾਟੋ ਵਾਲੇ ਬੇਸਿਕਲੀ ਉਹਦੇ ਮੁਲਕ ਦੇ ਦੁਸ਼ਮਣ ਆ ਤੇ ਉਹਨਾਂ ਉੱਤੇ ਹਮਲਾ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਸਕਦਾ ਹੈ। ਸੋ ਹੁਣ ਇੱਦਾਂ ਦੇ ਬਿਆਨ ਜਿਹੜੇ ਉੱਧਰੋਂ ਵੀ ਆ ਰਹੇ ਆ। ਜ਼ੇਲੈਂਸਕੀ ਨੇ ਅਮਰੀਕਾ ਦੇ ਵਿੱਚ ਵਿਜ਼ਿਟ ਕਰਨੀ ਆ। ਮਲਟੀ ਬਿਲੀਅਨ ਡਾਲਰ ਜਿਹੜੇ ਯੂਕਰੇਨ ਨੂੰ ਇੱਕ ਵਾਰੀ ਫੇਰ ਦੇਣ ਦੇ ਵੱਲ ਨੂੰ ਅਮਰੀਕਾ ਦੇ ਵਿੱਚ ਚਰਚਾ ਜਿਹੜੀ ਲਾਅ ਮੇਕਰ 'ਚ ਹੋ ਰਹੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਇਹ ਜਿਹੜੀ ਵਿੰਟਰ ਆ ਰਹੀ ਆ ਉੱਥੇ ਜਿਹੜੀ ਕਿ ਆ ਹੀ ਚੁੱਕੀ ਆ ਉਹਦੇ ਵਿੱਚ ਉੱਥੋਂ ਦੇ ਲੋਕਾਂ ਦਾ ਹਾਲ ਇਸ ਟਾਈਮ ਕਾਫੀ ਮੰਦਾ ਬਣਿਆ ਪਿਆ ਹੈ ਕਿਉਂਕਿ ਬਿਜਲੀ ਵਗੈਰਾ ਉਹ ਸਾਰਾ ਕੁਛ ਉੱਥੇ ਬੰਦ ਪਿਆ ਜੀ